अस्सलाम वालेकुम नाज़रीन, मैं ਤੁਹਾਡੀ मेज़बान सूफिया मलिक ਤੇ ਤੁਸੀਂ ਵੇਖਣ ਦਿਓ सरदार कमाल ऑफिशियल चैनल। नाज़रीन ਅੱਜ मैं गलबात कर लगे एक ऐसे फनकार ਦੇ ਨਾਲ ਜਿਨ੍ਹਾਂ ਨੂੰ ਦੇਖ ਕੇ हर एक ਨੂੰ अंदाज़ा तो हो गया ਇਹ कौन ने, क्योंकि चाय बहुत ज़्यादा शौक ਨਾਲ ਪੀਂਦੇ ਨੇ, क्योंकि किसी ने कहा कि चाह ਦੇ ਨਾਲ रंग चिट्टा हो ਜਾਂਦਾ ਵੇ। ਇਸ ਤੋਂ ਇਲਾਵਾ मैं ਤੁਹਾਨੂੰ ਇਹ ਦੱਸਦੀ ਜਾਵਾਂ कि इंग्लिश बहुत ज़्यादा बोलते ਹੁਣ मैं बोलदी है पंजाबी, ਤੁਸੀਂ ਮੈਨੂੰ ਕਨਫਿਊਜ਼ ਜ਼ਰਾ ਵੀ ਨਹੀਂ ਕਰਨਾ। ਇਹਦੀ ਵਜ੍ਹਾ ਇਹ ਹੈ ਕਿ ਮੈਨੂੰ ਇੰਗਲਿਸ਼ ਕੋਈ ਨਹੀਂ ਆਂਦੀ। ਤੁਸੀਂ ਤਾਂ ਬਹੁਤ ਜ਼ਿਆਦਾ ਤਾਲੀਮ ਹਾਸਲ ਕੀਤੀ, ਕਿਹੜੇ ਮੁਲਕ ਗਏ ਸੋ ਤਾਲੀਮ ਹਾਸਲ कप रख के आप ਲਿਆ ਮੇਰਾ बहुत शुक्रिया जी। पहले तो तुसीं आए। अच्छा जी, दारा बाबू का यह चैनल है। दारा बाबू ਜਿਹੜੇ ਨੇ ਉਹ ਸਾਡੇ ਯਾਨੀ ਕਿ ਇੰਜ ਹਿਸਾਬ ਲਾ ਲਓ ਕਿ ਜਿਵੇਂ ਸਾਡੇ ਤਾਇਆ ਬੂ ਤੇ ਪਹਿਲੇ ਤੇ ਉਹਨਾਂ ਨੂੰ ਅਸੀਂ ਸਲਾਮ ਪੇਸ਼ ਕਰਨੇ ਆ। ਨਾਲੇ ਇਹ ਜਿਹੜਾ ਚੈਨਲ ਹੈ ਸਾਡੀ ਬੜੀ ਬੈਸਟ ਵਿਸ਼ੇਸ ਨੇ ਇਹਨਾਂ ਨਾਲ। ਤੇ ਤੁਸੀਂ ਜਿਹੜੀ ਗੱਲ ਕੀਤੀ ਚਾਹ ਵਾਲੀ कि इनका रंग जल जाता है, क्या कहा था आपने? मैं कि चाह दे नाल रंग चिट्टा हुंदा, मैं पिन्नी है ना था वास्ते। अच्छा खैर बहुत शुक्रिया जी, तुसी इत्थे आए। ये चाह मैं इस कोलों पीना क्योंकि जरा इस दिन बंदा चौकस हो जाता है, अदरवाइज ऐसी कोई गल नहीं। कहते एक मैं ठंडी चाह नहीं पींदा, दूजा मैं फिक्की चाह भी नहीं पींदा। जिस चाह विच चाह नहीं वो भी चाह नहीं पींदा। फिर तुसी चाह पींदे क्यों? ये ते आप फनकार ने। चाह बस पी दी होंदी, मुख्तलिफ नशे होंदे ने। एक बंदा सी ना ते उहदे ना काफ़ी अफेयर सन, तो जिंदे कोल भी जांदा सी ना ते जाके बैठदा सी, शेर शुर सुनाउंदा सी ते कहंदा सी ब्लैक कॉफ़ी हर बारी ब्लैक कॉफ़ी मंगे। एक उनकी महबूबा ने कहता कि नहीं, उन्होंने कहा कि आपकी इतनी महबूबाएं हैं, सबके पास जाके आप ब्लैक कॉफ़ी मांगते हैं, सारी छोड़ देते हैं, ब्लैक कॉफ़ी नहीं छोड़ते। कहता किसी एक नाल ते वफा करनी चाहिए। ओए काफी नाल वफा करो। वेरी गुड जी, बहुत चंगा हो गया। लॉजिक दी गल है, ਤੁਹਾਡੀ ਸਮਝ ਤੋਂ ਬਾਹਰ ਹੈ, ਉਹ ਸਮਝ ਗਏ। तो हुण मैनूं किंज समझ आवे, क्योंकि ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕੀ ਆਪਣੇ ਨਾਜ਼ਰੀਨ ਨੂੰ ਕਿ ਇਹ ਬਹੁਤ ਜ਼ਿਆਦਾ ਤਾਲੀਮ ਯਾਫਤਾ ਨੇ ਤੇ ਤਾਂ ਹੀ ਇੰਗਲਿਸ਼ ਬੋਲਦੇ। ਨਹੀਂ ਕੋਈ ਇੰਨਾ ਤਾਲੀਮ ਯਾਫਤਾ ਨਹੀਂ। ਤੁਹਾਨੂੰ ਮੈਂ ਨਾ ਤੁਹਾਡੇ ਕੋਈ ਕਲਿੱਪ ਵੇਖਿਆ, ਉਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਇੰਗਲਿਸ਼ ਬੋਲਦੇ ਹੋ, ਬਹੁਤ ਜ਼ਿਆਦਾ ਫਾਸਟ। ਉਹ ਤੁਸੀਂ ਪ੍ਰੈਕਟਿਸ ਕਰਦੇ ਹੋ ਜਾਂ ਵਾਕਈ ਬੋਲਦੇ ਹੋ? ਨਹੀਂ, ਉਹ ਨਾ ਮੁਹਤਰਮਾ ਉਹ ਗੱਲ ਇਹ ਆ कि स्टेज के उत्ते ना काफ़ी लोग जुगतां करते हैं, ठीक है, जुगतां करते हैं, कॉमेडी उन्होंने हर बंदे का एक अपना स्टाइल है। बिल्कुल। तो एक बार ये होया कि साडे एक बड़े सैलीब्रिटी हैगे ने, ताहिर नौशाद साहब, स्टेज के नाम है बड़ा वड्डा, सरदार साहब भी दे नाल भी उन्होंने भाईचारा। तो उन्हें एक गाना गा रहे सन इंडिया का कि जब जब बजर गजले जब जब बजर गजले। ਤੇ ਇਹ ਜਦੋਂ ਗਾ ਰਹੇ ਨੇ ਤੇ ਯਕਦਮ ਮੈਂ ਵਿੱਚ ਕਹਿਤਾ ਵਿੱਚ 1 2 3 4 ਲਾਈਕ ਦਾ Song। ਵੈਸੇ ਸੂਟ ਵੀ ਬਹੁਤ ਜ਼ਿਆਦਾ ਕਰ ਰਿਹਾ। ਉਹ ਇੰਜੀ ਉਹ ਜਦੋਂ ਇਹਦਾ ਸਮ ਆਇਆ ਨਾ, ਯਾਨੀ ਕਿ ਜਿੱਥੇ ਮਿਊਜ਼ਿਕ ਮੁੱਕਿਆ ਤੇ ਅੱਗੋਂ ਫਿਰ ਮਿਊਜ਼ਿਕ ਨੇ ਨਾਲ ਰਲਣਾ ਸੀ ਤੇ ਉਹਨਾਂ ਹਾਲ 'ਚ ਨਾ ਕਲੈਪ ਸ਼ੁਰੂ ਹੋ ਗਈ। ਵਾਓ, ਯਾਨੀ ਕਿ ਐਡੀ ਵੱਡੀ ਕਲੈਪ ਨਹੀਂ ਸੀ, ਮਤਲਬ ਬਿਹਤਰੀਨ ਕਲੈਪ। ਤੁਹਾਨੂੰ ਲੱਗਾ ਕਿ ਨਾਜ਼ਰੀਨ ਨੇ ਪਸੰਦ ਕੀਤੀ? ਉਹ ਹਾਂ, ਉਹ ਲਾਈਵ ਕੰਮ ਹੁੰਦਾ। ਤਾਹਿਰ ਨੌਸ਼ਾਦ ਸਾਹਿਬ ਨੇ ਮੈਨੂੰ ਕਿਹਾ ਕਿ ਇਹ ਦੁਬਾਰਾ ਕਹਿ। ਉਹ ਜਦੋਂ ਮੈਂ ਨਾ ਮੁਹਤਰਮਾ ਦੁਬਾਰਾ ਕਿਹਾ ਨਾ ਤੇ ਉਹ ਮਜ਼ੀਦ ਉਹਦੀ ਕਲੈਪ ਬਣ ਗਈ। ਉਹ ਐਂਟਰੀ ਅਸੀਂ ਖਤਮ ਕੀਤੀ, ਬਾਹਰ ਹੈ ਪੰਜ ਤਾਹਰ ਮੈਨੂੰ ਕਹਿੰਦੇ ਕਿ ਐਸ ਨਾ ਐਕਸੈਂਟ ਨੂੰ, ਇਸ ਸਟਾਈਲ ਨੂੰ, ਇਹਨੂੰ ਛੱਡੀ ਨਾ। ਮੈਂ ਕਿਹਾ ਅੱਛਾ ਜੀ। ਉਹ ਫਿਰ ਉਹ ਨਾਲ ਵਕਤ ਦੇ ਨਾਲ ਮੈਂ ਉਹ ਕਰਦਾ ਰਿਹਾ। ਫਿਰ ਉਹ ਜਿਹੜੀ ਤੇ ਉਹ ਤਾਂ ਤੁਹਾਡੇ ਬਹੁਤ ਹੁਣ ਉਹਦੀ ਪ੍ਰੈਕਟਿਸ ਕਰਦੇ ਹੋ ਬਕਾਇਦਾ, ਜਿੰਜ ਰਿਹਰਸਲ ਹੁੰਦੀ ਹੈ, ਤੁਸੀਂ ਮੈਨੂੰ ਲੱਗਦਾ ਉਹਦੀ ਕਰਦੇ ਹੋ, ਕਿਉਂਕਿ ਮੈਂ ਤੁਹਾਡੇ ਬਹੁਤ ਜ਼ਿਆਦਾ ਕਲਿੱਪ ਵੇਖੇ ਨੇ ਕਿ ਤੁਸੀਂ ਇਸ ਤਰ੍ਹਾਂ ਲੱਗ ਰਿਹਾ ਹੁੰਦਾ ਕਿ ਜਿਵੇਂ ਵਾਕਈ ਜਾ ਤੇ ਅੰਗਰੇਜ਼ਾਂ ਦੇ ਮੁਲਕ 'ਚੋਂ ਆ ਗਏ ਹੋ ਤੇ ਜਾਂ ਡਬਲ ਇੰਗਲਿਸ਼ 'ਚ ਕੀਤਾ ਹੋਇਆ। ਨਹੀਂ ਡਬਲ ਮੈਂ ਨਹੀਂ ਕੀਤਾ, ਮੈਂ ਖਾਲੀ ਐਮਏ ਕੀਤਾ ਹੋਇਆ। ਤੁਹਾਨੂੰ ਪਹਿਲੇ ਤਾਂ ਯਕੀਨ ਆ ਗਿਆ ਸੀ, ਡਬਲ ਕਰਨ ਦੀ ਜ਼ਰੂਰਤ ਨਹੀਂ ਪਈ। ਬਸ ਇੰਜ ਹੀ ਹੈ। ਤੇ ਦੂਸਰਾ ਇਹ ਵੇ ਕਿ ਉਸ ਤੋਂ ਬਾਅਦ ਇਹ ਕੰਮ ਹੁੰਦਾ ਰਿਹਾ। ਫਿਰ ਉਸ ਤੋਂ ਬਾਅਦ ਮੁਖਤਲਿਫ ਜਿਵੇਂ ਕੋਈ ਗਾਣਾ ਲੱਗੇ ਜਿਹਦੇ ਵਿੱਚ ਕੋਈ ਹੈ ਤਾਂ ਉਹ ਵਿੱਚ ਮੈਂ ਇੰਗਲਿਸ਼ ਬੋਲ ਦਿੰਦਾ। ਬਸ ਇਹ ਮਾਲਕ ਦੀ ਕਰਮ ਨਵਾਜ਼ੀ ਹੁੰਦੀ, ਕੋਈ ਟੈਲੈਂਟ ਸ਼ੈਲੈਂਟ ਕੁਛ ਵੀ ਨਹੀਂ ਹੁੰਦਾ। ਤੇ ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ, ਜਿਵੇਂ ਤੁਸੀਂ ਇਹ ਕਰ ਰਹੇ ਹੋ, ਇਹਦੇ ਤੇ ਜਿੰਨਾ ਤੁਸੀਂ ਕਨਸੈਂਟਰੇਟ ਕਰੋਗੇ, ਜਿੰਨਾ ਇਹਨੂੰ ਇਸ਼ਕ ਕਰੋਗੇ, ਇਹ ਤੁਹਾਨੂੰ ਰਿਟਰਨ ਉਨਾ ਹੀ ਇਸ਼ਕ ਕਰੇਗਾ। ਬਿਲਕੁਲ ਇੰਜੀ ਗੱਲ ਹੈ। ਇੰਜੀ ਜ਼ਿੰਦਗੀ ਦੇ ਵਿੱਚ ਕੋਈ ਵੀ ਆਸਾਨ ਨਹੀਂ ਗਾ। ਇਹ ਨਹੀਂ ਕੋਈ ਸਟੇਜ ਦੇ ਐਕਟਰ ਨੇ ਇਹਨਾਂ ਦੀ ਕੋਈ ਅਲੱਗ ਜੌਬ ਹੈ। ਕੰਮ ਜਿਹੜਾ ਵੀ ਕੰਮ ਬਿਲਕੁਲ ਸਹੀ ਕਹਿ ਰਹੇ। ਬੱਚੇ ਪਾਲਣਾ, ਹੁਣ ਤੁਹਾਨੂੰ ਬੱਚੇ ਪਾਲਣੇ ਪੈਣਗੇ, ਤੁਹਾਨੂੰ ਲੱਗ ਪਤਾ ਜਾਏਗਾ। ਹੈਗੇ ਬੱਚੇ ਤੁਹਾਡੇ? ਮਾਸ਼ਾਅੱਲਾ ਪਤਾ ਲੱਗ ਗਿਆ ਹੋਗਾ ਨਾ? ਹੁਣ ਲੱਗ ਗਿਆ, ਚੰਗਾ ਭਲਾ ਪਤਾ ਲੱਗ ਗਿਆ। ਉਦੋਂ ਤੁਸੀਂ ਵੀ ਕਹਿੰਦੇ ਸੋਈਆ ਕੰਜਰਾ ਹੈ। ਉਹ ਇਹ ਕੰਮ ਕੋਈ ਆਸਾਨ ਥੋੜੀ ਹੁੰਦੇ। ਇੰਜੀ ਗੱਲ ਹੈ। ਤੇ ਤੁਸੀਂ ਅਬ ਬਹੁਤ ਛੋਟੀ ਉਮਰ ਤੋਂ ਆਗਾਜ਼ ਕਰ ਲਿਆ ਸੀ ਥੀਏਟਰ ਦਾ? ਆਹੋ, ਮੈਂ ਖਾਨਦਾਨ 'ਚ ਕੋਈ ਸੀ ਜਾਂ ਨਹੀਂ ਖਾਨਦਾਨ 'ਚ ਕੋਈ ਵੀ ਨਹੀਂ ਸੀ ਵੈਸੇ। ਯਾਨੀ ਕਿ ਅਸੀਂ ਕਿਉਂਕਿ ਖਾਨ ਸਾਹਿਬ ਲੋਕ ਹੈਗੇ ਆ, ਲੇਕਿਨ ਉਹਨਾਂ ਦੇ ਵਿੱਚੋਂ ਕੋਈ ਬੰਦਾ ਇਹ ਨਹੀਂ ਸੀ, ਕੋਈ ਸਟੇਜ ਦੇ ਵਿੱਚ ਕੋਈ ਨਹੀਂ ਸੀ। ਤੇ ਦੂਸਰਾ ਇਹ ਵੇ ਕਿ ਬਸ ਉਹ ਇੱਕ ਸਕੂਲ ਦਾ ਸ਼ੋਅ ਸੀ। ਮੈਂ ਪਹਿਲੇ ਵੀ ਇੰਟਰਵਿਊ 'ਚ ਦੱਸਿਆ ਕਿ ਉੱਥੇ ਫਿਰ ਸਕੂਲ ਦੇ ਸ਼ੋਅ ਦੇ ਦਰਮਿਆਨ ਨਾ ਮੇਰੇ ਟੀਚਰ ਨੇ ਮੈਨੂੰ ਕਿਹਾ ਕਿ ਭਈ ਨਾ ਯੂ ਸ਼ੁੱਡ ਗੋ ਔਨ ਦਾ ਸਟੇਜ। ਮੈਂ ਕਿਹਾ ਸਰ, ਮੈਂ ਕਿਹਾ ਨਾ ਕਰੋ, दैट इज़ अ वेरी डिफिकल्ट टास्क, बट अकॉर्डिंग टू माय टीचर उन्होंने कहा यू शुड गो। वैसे आप इंग्लिश सूट बहुत ज़्यादा करती है।
अच्छा मैं कुछ बना के नहीं बोलता, मैं सही बोल रहा वैसे लेकिन आप लगता ही नहीं आप बना के बोलते हैं, वाकई सही बोलते हैं, आप पे वाकई सूट भी बहुत ज्यादा करती है। एक बार मैं ड्रामे च कह रहा हूँ, कहती कुड़ी कहती आपका रंग इतना काला क्यों है? मैं कहूँ दोस टाइम सर्कमस्टांसेस वर टोटली चेंज। तो बंदा हाल चुठिया तो मैं इंज नहीं करी जाए ਉਹਨੂੰ ਕਿਤੇ ਇਹ ਲਫ਼ਜ਼ ਔਖਾ ਨਾ ਸਰਕਮਸਟੈਂਸਸ ਤੇ ਉਹ ਮਤਲਬ ਕਿ ਇੰਜ ਕਹੀ ਜਾਵੇ ਬਸ ਕੁਝ ਵੀ ਨਹੀਂ ਹੁੰਦਾ ਮੁਹਤਰਮਾ, ਇਹ ਹੀ ਹੁੰਦਾ ਹੈ ਕਿ ਬਈ ਬਸ ਬਰਕਤ ਹੁੰਦੀ ਹੈ, ਦੁਆ ਹੁੰਦੀ ਹੈ। ਬਿਲਕੁਲ ਹੈ ਜੀ, ਮਾਂ-ਬਾਪ ਦੀ ਦੁਆਵਾਂ ਹੁੰਦੀਆਂ, ਅੱਲਾ ਦੀ ਰਹਿਮਤ ਹੁੰਦੀ ਤੇ ਤੁਹਾਡੀ ਜੇ ਮਿਹਨਤ ਕਰਦੇ ਹੁੰਦੇ ਉਹਦਾ ਨਤੀਜਾ ਹੁੰਦਾ ਵੇ। ਹਾਂਜੀ ਮਿਹਨਤ, ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਾਂ, ਜਿਹੜੀ ਮਿਹਨਤ ਹੁੰਦੀ ਹੈ ਨਾ, ਮਿਹਨਤ ਜਿਹੜੀ ਹੈ ਇਹ ਮਿਸਤਰੀ ਤੋਂ ਜ਼ਿਆਦਾ ਕੋਈ ਨਹੀਂ ਕਰਦਾ। ਬਿਲਕੁਲ ਹੈ ਜੀ, ਜਿਹੜਾ 7 ਵਜੇ ਜਾਂਦਾ ਤੇ ਰਾਤ ਨੂੰ 9 ਵਜੇ ਆਉਂਦਾ ਨਾ, ਉਹਦੇ ਤੋਂ ਜ਼ਿਆਦਾ ਮਿਹਨਤ ਕੋਈ ਨਹੀਂ ਕਰ ਸਕਦਾ। ਮਿਹਨਤ ਦੇ ਵਿੱਚ ਨੇਕ ਨੀਤੀ ਸ਼ਾਮਲ ਹੋਣਾ ਅਸਲ ਗੱਲ ਹੈ। ਬਿਲਕੁਲ ਹੈ ਜੀ, ਦੈਟ ਇਜ਼ ਦਾ ਪੁਆਇੰਟ। ਬਿਲਕੁਲ। ਔਰ ਜ਼ਿੰਦਗੀ 'ਚ ਕਦੀ ਇਸ ਤਰ੍ਹਾਂ ਹੋਇਆ ਕਿ ਤੁਸੀਂ ਮਾਯੂਸ ਹੋ ਗਏ ਹੋ? ਮਾਯੂਸੀ ਤਾਂ ਕੁਫਰ ਹੈ, ਲੇਕਿਨ ਕਦੀ ਸਮ ਟਾਈਮ ਐਸਾ ਹੁੰਦਾ ਕਿ ਅਸੀਂ ਬਹੁਤ ਜ਼ਿਆਦਾ ਮਾਯੂਸ ਹੋ ਕੇ ਬੈਠ ਜਾਂਦੇ ਆ, ਲੇਕਿਨ ਅਸੀਂ ਕਹਿੰਦੇ ਲਾਈਫ ਇਜ਼ ਐਂਡ, ਲੇਕਿਨ ਉਦੋਂ ਹੀ ਅਸੀਂ ਆਪਣੀ ਜ਼ਿੰਦਗੀ ਦਾ ਦੁਬਾਰਾ ਤੋਂ ਸਟਾਰਟ ਕਰਨੇ। ਕੋਈ ਐਸਾ ਮਰਹਲਾ ਆਇਆ ਸੀ? ਬਹੁਤ ਅੱਛਾ ਸਵਾਲ ਕੀਤਾ ਮੁਹਤਰਮਾ ਤੁਸੀਂ, ਮੈਨੂੰ ਉਮੀਦ ਹੈ ਤੁਸੀਂ ਇਨਸ਼ਾਅੱਲਾ ਅੱਛੇ, ਉਮੀਦ ਵੀ ਗਲਤ ਹੈ ਕਿ ਯਕੀਨ ਹੈ ਕਿ ਇਨਸ਼ਾਅੱਲਾ ਤੁਸੀਂ ਅੱਛੇ ਐਂਕਰ ਬਣੋਗੇ। ਇਹ ਜਿਹੜਾ ਸਵਾਲ ਤੁਸੀਂ ਕੀਤਾ ਨਾ ਕਿ ਮਾਯੂਸੀ ਜਿਹੜਾ, ਕਿਉਂਕਿ ਇਨਸਾਨ ਬਣਿਆ ਗਿਆ, ਮਾਯੂਸੀ ਤੇ ਆਉਣੀ ਹੈ, ਠੀਕ ਹੈ ਨਾ, ਲੇਕਿਨ ਉੱਤੇ ਕਾਦਰ ਮੁਤਲਕ ਉਹਨੇ ਜੇ ਤੁਹਾਨੂੰ ਤਵੱਕਲ, ਅਸਲ ਗੱਲ ਹੈ ਤਵੱਕਲ, ਅਗਰ ਤੁਹਾਡਾ ਕਨਸਟੈਂਟ ਤੁਹਾਡਾ ਤਵੱਕਲ ਉਸ ਜ਼ਾਤ ਤੇ ਹੈ ਨਾ, ਤੇ ਯੂ ਵਿਲ ਬੀ ਸਕਸੈਸਫੁਲ। ਬਿਲਕੁਲ, नो फेलियर इन योर लाइफ। बिल्कुल ऐसे इंशाल्लाह। तो हुआ, ऐसा हुआ वैसे कितनी बारी होया? कई बार हुआ। हाँ जी कई बार होया, लेकिन मैं कभी ऐसा नहीं किया कि भी शैतान का काम होंदा वसवसे पड़ा के छड़ दे हाँ जी कुछ नहीं झाड़ा जबना, लेकिन मालिक ते यकीन रखे। अगर तुहानू अपने आप ते यकीन है जिहड़ा काम तुसी कर रहे हो, अगर तुहानू यकीन है कि यू कैन डू इट, तो फिर तुसी कर जाओगे। जे तुसी हल्के जे मेरी गल्लां सुन के आप जिहड़ा वीडियो बना रहे भाई इनदी गल्लां सुन के या खुरम साहब दी गल्लां सुन के तुसी थोड़ा जिहा डिरेल्ड हो गए, मतलब पटड़ी तो उतर गए, तो यू विल बी फेल। बिल्कुल ऐसे अगर तुसी तुहाडा कॉन्स्टेंट मजबूत है, ज़्यादा गल्लां करनियां भी फजूल होंदियां ना, मैं इसलिए सॉरी चाहना। तो अगर जे तुहाडा यानी कि कॉन्स्टेंट तुहाडा यकीन तुहानू पक्का पता है कि कर लोगे तुसी, तो इंशाल्लाह तुसी कर जाओगे। ज़िंदगी में ऐसा होता है कि जैसे आप माशाल्लाह फनकार हैं, फनकारों के तो लाखों हज़ारों चाहने वाले होते हैं, तो क्या आपकी भी कोई चाहत है? आप भी किसी के मुदा हैं, किसी के चाहने? मैं कोई इश्क कीता सी ते उहदे च रिजल्ट ये कि वो घर बैठी मेरा मतलब है कि बस कोई होया सी ते फील्ड दे विच नहीं होया। जबरदस्त, बहुत अच्छी गल है। ते बाकी ये वे कि जिंदगी दे उतार चढ़ाव आंदे रहंदे ने, ते इश्क जिहड़े फील्ड दे ने ये हुण इन्हां दे बारे फील्ड दे बारे की है कि मैं कुछ कह नहीं सकदा। बाकी अपने काम नाल अपना इश्क है। वाह बस मैं तुहानू पहले भी दस दित्ता कि काम ਜਿਹੜਾ ਵੀ ਕਰ ਰਹੇ ਹੋ ਕੰਮ ਉਹਦੇ ਤੇ ਤੁਸੀਂ ਕਨਸੈਂਟਰੇਟ ਕਰੋ। ਬਿਲਕੁਲ ਇਸ ਤਰ੍ਹਾਂ ਤੇ ਸਾਡੇ ਜਿਹੜੀ ਨਈ ਨਸਲ ਹੈ ਉਹਨਾਂ ਨੂੰ ਤੁਹਾਨੂੰ ਪਤਾ ਹੈ ਕਿ ਇਸ ਚੀਜ਼ਾਂ ਨੂੰ ਆਉਣਾ ਬਹੁਤ ਜ਼ਿਆਦਾ ਆਉਣਾ ਚਾਹ ਰਹੀ, ਤੁਸੀਂ ਉਹਨਾਂ ਨੂੰ ਕੀ ਕਹੋਗੇ ਕਿ ਉਹ ਤਾਲੀਮ ਵੱਲ ਤਵੱਜੋ ਦੇਣ, ਬਾਅਦ ਦੇ ਵਿੱਚ ਕਿਸੇ ਸ਼ੋਬੇ ਐਲਾਨ, ਜਾਂ ਆਂਦੇ ਜਾਣ? ਬਸ ਐਜੂਕੇਸ਼ਨ ਹੁੰਦੀ ਹੈ ਦੋ ਕਿਸਮ ਦੀ, ਇੱਕ ਹੁੰਦੀ ਹੈ ਟੈਕਨੀਕਲ ਐਜੂਕੇਸ਼ਨ, ਟੈਕਨੀਕਲ ਐਜੂਕੇਸ਼ਨ ਤੇ ਇੱਕ ਹੁੰਦੀ ਦੂਸਰੀ ਐਜੂਕੇਸ਼ਨ ਜਿਹੜੀ ਸੀ ਕਾਲਜਸ ਪੰਜਾਬ ਯੂਨੀਵਰਸਿਟੀ ਹੈ ਜਾਂ ਦਿਸ ਐਂਡ ਦੈਟ ਇਧਰੋਂ ਹਾਸਲ ਕਰਨੇ। ਜਿਹੜੀ ਅਸਲ ਐਜੂਕੇਸ਼ਨ ਹੁੰਦੀ ਹੈ ਨਾ ਉਹ ਹੁੰਦੀ ਹੈ ਟੈਕਨੀਕਲ ਐਜੂਕੇਸ਼ਨ, ਠੀਕ ਹੈ। ਅਗਰ ਤੁਹਾਡਾ ਬੱਚਾ ਫਸਟ ਈਅਰ 'ਚ ਜਾਂ ਮੇਰਾ ਭਾਈ ਕੋਈ ਫਸਟ ਈਅਰ 'ਚ ਮੈਟ੍ਰਿਕ 'ਚ ਉਹ ਨਾਲ ਅਗਰ ਉਹ ਫ੍ਰਿਜ ਏਸੀ ਦਾ ਵੀ ਕੰਮ ਕਰਦਾ ਨਾ, ਤੇ ਇਹ ਉਹਦੀ ਅਸਲ ਕਾਮਯਾਬੀ। ਅਸਲ ਕਾਮਯਾਬੀ ਦੋਵੇਂ ਤਾਲੀਮ क्योंकि दोवें ही जरूरी ने। दूसरा है वे कि ਜਿਹੜੇ ਨਵੇਂ ਮੁੰਡੇ ਜਿਹੜੇ ਅੱਜ ਕੱਲ ਦੇ ਨੇ, ਜਿਹੜੀ ਅੱਜ ਕੱਲ ਦੀ ਯੂਥ ਹੈ ਇਹ ਤੇ ਬਸ ਉਹਦੇ ਮਗਰ ਹੀ ਪਈ ਹੈ, ਉਹ ਮੈਂ ਤਾਂ ਡਰ ਗਈ, ਇਸ ਗੱਲ ਨੂੰ ਛੱਡ ਦੇਣਾ, ਠੀਕ ਹੈ ਨਾ। ਟਿਕਟੋਕਰ ਅਗਰ ਤੁਹਾਡੇ ਅੰਦਰ ਟੈਲੈਂਟ ਹੈ ਨਾ, ਤਾਂ ਤੁਸੀਂ ਫਿਰ ਟੈਲੈਂਟ ਵਾਲੇ ਬੰਦੇ ਨੂੰ ਉਹਨੂੰ ਕੰਮ ਕਰਨਾ ਚਾਹੀਦਾ। ਇਹ ਨਹੀਂ ਕਿ ਸਾਰਾ ਕੁਝ ਉਹਦੇ ਹਵਾਲੇ ਕਰ ਦੇਵੇ, ਕਿਉਂਕਿ ਬੰਦਾ ਜਦੋਂ ਟੀਨੇਜ ਹੁੰਦਾ ਉਸ ਟਾਈਮ ਜ਼ੇਨ ਹੀ ਹੋਰ ਹੁੰਦਾ, ਤੇ ਉਹਨੂੰ ਇਹ ਚਾਹੀਦਾ ਕਿ ਇਹ ਅਗਰ ਉਹਦੇ ਅੰਦਰ ਟੈਲੈਂਟ ਹੈ ਤੇ ਉਹਦੇ ਤੇ ਫੋਕਸ ਕਰੇ, ਨਾਲ ਆਪਣੇ ਦੂਸਰੇ ਕੰਮ ਨੂੰ ਵੀ ਉਹਦੇ ਤੇ ਵੀ ਧਿਆਨ ਦੇਵੇ। ਤੇ ਅਗਰ ਉਹ ਸੋਚੇ ਕਿ ਮੈਂ ਜਾਵਾਂਗਾ ਤੇ ਠਾ ਕਰ ਦਿਆਂਗਾ, ਵਾਇਰਲ ਹੋ ਜਾਏਗਾ, ਹਿੱਟ ਨਹੀਂ ਹੋਏਗਾ, ਵਕਤੀ ਤੌਰ ਤੇ ਵਾਇਰਲ ਹੋ ਜਾਏਗਾ, ਹਾਂਜੀ ਵਾਇਰਲ ਹੋ ਜਾਏਗਾ, ਮਸ਼ਹੂਰ ਹੋ ਜਾਏਗਾ, ਹਿੱਟ ਨਹੀਂ ਹੋਏਗਾ। ਜਿਵੇਂ ਸੁਹੇਲ ਅਹਿਮਦ ਸਾਹਿਬ ਕਹਿੰਦੇ ਹੁੰਦੇ ਨੇ ਕਿ ਅਗਰ ਤੁਹਾਡੇ ਅੰਦਰ ਟੈਲੈਂਟ ਤੇ ਇਹਨੂੰ ਸਿੱਖੋ, ਇਹਨੂੰ ਕਰੋ, ਤੁਹਾਨੂੰ ਪਤਾ ਲੱਗੇ ਕਿ ਸੀਨੀਅਰਸ ਕਿਵੇਂ ਉਹ ਕਰਦੇ ਨੇ, फिर तुहानू पता लगे। बिल्कुल है जी, बहुत शुक्रिया कि आपने अपना कीमती वक्त हमें दिया। नाज़रीन उम्मीद करती हूँ कि आपको हमारा छोटा सा सेगमेंट बहुत ज़्यादा पसंद आया होगा। इसके साथ ही अपनी मेज़बान सूफिया मलिक और हमारे बहुत ही खूबसूरत मेहमान इजाज़त दीजिए, अल्लाह हाफिज़।